ਕਹਾਣੀ ਦਾ ਸਰਨਾਮਾ ਹੈ ਕੁੜੀਆਂ। ਸਾਦੀਆ, ਮੈਂ ਕੋਲ ਬੈਠੀ ਨੂੰ ਹਾਕ ਮਾਰੀ। ਉਹ ਦੂਰ ਕਿਧਰੇ ਚਲੀ ਗਈ ਸੀ। ਉਹਦੇ ਹੱਥ ਵਿੱਚ ਫੜੇ ਕੱਪ ਵਿੱਚੋਂ ਗਰਮ ਕੌਫੀ ਵਿੱਚੋਂ ਧੂੰਆਂ ਉਹਦੇ ਵਾਲਾਂ ਨੂੰ ਚੁੰਮਦਾ ਪਿਆ ਸੀ। ਸਾਦੀਆ, ਮੈਂ ਫੇਰ ਬੋਲਿਆ, ਹਾਂ ਕੋਈ ਗੱਲ ਕਰ, ਨਾਲੇ ਕੌਫੀ ਵੀ ਪੀ, ਠੰਡੀ ਹੁੰਦੀ ਜਾ ਰਹੀ ਹੈ। ਤੂੰ ਕਦੇ ਕੋਈ ਚੰਗੀ ਕਹਾਣੀ ਲਿਖੀ ਏ? ਹਾਂ, ਬੜੀਆਂ ਕਹਾਣੀਆਂ। ਮੈਂ ਤੇ ਆਪਣੀ ਹਰ ਕਹਾਣੀ ਨੂੰ ਚੰਗੀ ਕਹਾਣੀ ਸਮਝਦਾ ਹਾਂ। ਅੱਜ ਕੋਈ ਚੰਗੀ ਕਹਾਣੀ ਸੁਣਾ। ਸੁਣਾ ਨਹੀਂ ਸਕਦਾ, ਲਿਖ ਦੇਣਾ। ਨਹੀਂ ਸੁਣਾ। ਮੇਰੇ ਜ਼ਿਹਨ ਵਿੱਚ ਇਸ ਵੇਲੇ ਚੀਖੌਫ ਦੀ ਇੱਕ ਕਹਾਣੀ ਉਹ ਵਿੱਚੋਂ ਹੀ ਬੋਲ ਪਈ। ਨਹੀਂ ਨਹੀਂ, ਆਪਣੀ ਕਹਾਣੀ। ਤੂੰ ਸਾਰੀਆਂ ਪੜ੍ਹੀਆਂ ਤਾਂ ਹਨ, ਨਵੀਂ ਅਨਪੜ੍ਹੀ ਤੇ ਅਣਲਿਖੀ ਕਹਾਣੀ ਕਿਹੋ ਜਿਹੀ ਹੋਵੇ? ਕੁੜੀਆਂ ਦੀ ਕਹਾਣੀ। ਕੁੜੀਆਂ ਦੀ ਕਹਾਣੀ? ਮੈਂ ਹੱਸ ਪਿਆ। ਤੇ ਕੀ ਕੁੜੀਆਂ ਦੀ ਕਹਾਣੀ ਨਹੀਂ ਹੋ ਸਕਦੀ? ਹੋ ਸਕਦੀ ਏ। ਫਿਰ ਮੈਂ ਆਪੇ ਹੀ ਦੱਸਿਆ, ਇਸ ਵੇਲੇ ਤੇ ਮੈਨੂੰ ਕੋਈ ਜ਼ਿਹਨ ਵਿੱਚ ਨਹੀਂ। ਇਸ ਵੇਲੇ ਜ਼ਿਹਨ ਵਿੱਚ ਕੀ ਏ ਸਾਦੀਆ? ਤੇ ਮੈਂ ਅੱਧੇ ਕੱਪ ਦਾ ਘੁੱਟ ਪੀ ਗਿਆ, ਜਿਹੜਾ ਮੇਰਾ ਗਲਾ ਸਾੜਦਾ ਹੋਇਆ ਮੇਰੇ ਸੀਨੇ ਤੇ ਸੱਪ ਵਾਂਗ ਜਾ ਬੈਠਾ। ਉਹ ਕੌਫੀ ਦੇ ਨਿੱਕੇ ਨਿੱਕੇ ਘੁੱਟ ਭਰਦੀ ਰਹੀ ਤੇ ਆਪਣੀਆਂ ਪਤਲੀਆਂ ਪਤਲੀਆਂ ਉਂਗਲਾਂ ਨਾਲ ਖੇਡਣ ਲੱਗ ਪਈ। ਮੈਂ ਗਰਮ ਕੱਪ ਨੂੰ ਹੀ ਫੜੀ ਬੈਠਾ ਸਾਂ। ਅੱਜ ਤੂੰ ਦਫ਼ਤਰ ਗਿਆ ਸੈਂ? ਹਾਂ। ਤੇ ਫਿਰ? ਮੈਂ ਪੁੱਛਿਆ, ਤੇਰੇ ਕਾਲਜ ਦਾ ਕੀ ਹਾਲ ਹੈ? ਬਹੁਤ ਅੱਛਾ। ਕਿੰਨੇ ਫਰੈਂਡਸ ਬਣਾਏ? ਉਹ ਇਸ ਗੱਲ ਤੋਂ ਚਿੜ ਜਾਂਦੀ ਏ। ਉਹਨੇ ਕੱਪ ਹੀ ਮੈਨੂੰ ਮਾਰਨ ਲਈ ਚੁੱਕਿਆ ਤੇ ਮੈਂ ਉਹਦੀਆਂ ਅੱਖਾਂ ਵਿੱਚ ਡੁੱਬ ਗਿਆ। ਉਹ ਫਿਰ ਕੱਪ ਬੁੱਲਾਂ ਨੂੰ ਲਾਉਣ ਤੋਂ ਪਹਿਲਾਂ ਬੋਲੀ, ਚੱਲ ਫਿਰ ਅੱਜ ਤੂੰ ਮੈਨੂੰ ਫਿਰ ਘੁੱਟ ਭਰ ਕੇ ਬੋਲੀ, ਪਰ ਸੱਚ ਸੱਚ ਦੱਸੀ। ਕੀ? ਮੈਂ ਉਤਾਵਲਾ ਹੋ ਗਿਆ ਤੇ ਬੋਲਿਆ। ਉਹ ਦੱਸਣ ਲੱਗੀ, ਸਗੋਂ ਪੁੱਛਣ ਲੱਗੀ, ਅੱਜ ਕਿੰਨੀਆਂ ਕੁੜੀਆਂ ਨੂੰ ਮਿਲਿਆ? ਤੈਨੂੰ ਤੇ ਪਤਾ ਹੈ ਸਾਡੇ ਦਫ਼ਤਰ ਵਿੱਚ ਕੋਈ ਕੁੜੀ ਕੰਮ ਨਹੀਂ ਕਰਦੀ। ਮੈਂ ਦਫ਼ਤਰ ਦੀ ਗੱਲ ਨਹੀਂ ਕਰ ਰਹੀ। ਫਿਰ ਮੇਰੇ ਵੱਲ ਟੇਢੀ ਅੱਖ ਨਾਲ ਵੇਖਦੀ ਬੋਲੀ, ਰਾਹ ਵਿੱਚ ਆਂਦੀਆਂ ਜਾਂਦਿਆਂ, ਸਟਾਪ ਤੇ, ਗੱਡੀ ਵਿੱਚ, ਤੇ ਹੋਰ ਛੱਡ ਪਰਾਂ ਇਸ ਗੱਲ ਨੂੰ। ਮੈਂ ਤੈਨੂੰ ਅਮਰਤਾ ਪ੍ਰੀਤਮ ਦੀ ਕਹਾਣੀ ਸੁਣਾਨਾ। ਨਹੀਂ ਨਹੀਂ ਨਹੀਂ। ਦੋਵੇਂ ਕੱਪ ਖਾਲੀ ਵੇਖ ਕੇ ਵੇਟਰ ਮੇਜ਼ ਕੋਲ ਆ ਗਿਆ ਤੇ ਸਾਦੀਆ ਨੇ ਮੈਨੂੰ ਪੁੱਛੇ ਬਗੈਰ ਹੀ 2 ਹੋਰ ਕੱਪ ਕੌਫੀ ਦਾ ਆਰਡਰ ਦੇ ਦਿੱਤਾ। ਰਾਤ ਦੇ ਕੋਈ 8 ਵਜੇ ਹੋਣਗੇ ਤੇ ਸਰਦੀਆਂ ਦੀ ਰਾਤ 8-9 ਵਜੇ ਹੀ ਅੱਧੀ ਰਾਤ ਲੱਗਣ ਲੱਗ ਪੈਂਦੀ ਹੈ। ਪੂਰੇ ਕੌਫੀ ਹਾਊਸ ਵਿੱਚ 2 ਟੇਬਲਾਂ ਤੇ ਲੋਕੀ ਬੈਠੇ ਸਨ। ਇੱਕ ਉੱਤੇ ਅਸੀਂ ਦੋਵੇਂ ਤੇ ਦੂਜੀ ਉੱਪਰ 3 ਆਂਟੀਆਂ ਬੈਠੀਆਂ ਗੱਲਾਂ ਕਰ ਰਹੀਆਂ ਸਨ। ਆਂਟੀਆਂ ਇਸ ਗੱਲੋਂ ਆਖ ਰਹੀਆਂ ਕਿ ਉਹ 35 ਤੋਂ ਟੱਪ ਗਈਆਂ ਹੋਈਆਂ ਸਨ। ਮੈਂ ਕੇਬਲ ਤੇ ਲੱਗਾ ਹੋਇਆ ਗਾਣਾ ਵੇਖਣ ਲੱਗਾ। ਕੁੜੀ ਅੰਤ ਦਾ ਡਾਂਸ ਕਰ ਰਹੀ ਕਿ ਸਾਦੀਆ ਗੁੱਸੇ ਵਿੱਚ ਬੋਲੀ, ਚੱਲ ਜਲਦੀ ਕਰ, ਦੱਸ ਵੀ ਹੁਣ। ਜਿਵੇਂ ਉਹ ਮੇਰੇ ਕੋਲੋਂ ਹੀ ਕੁਝ ਸੁਣਨ ਤੇ ਬਜ਼ਿੱਦ ਸੀ, ਮੈਂ ਕੇਬਲ ਤੇ ਹੀ ਧਿਆਨ ਰੱਖਦਾ ਹੋਇਆ ਬੋਲਿਆ, ਅੱਛਾ ਤੇ ਫਿਰ ਸੁਣ। ਉਹ ਕੋਹਣੀਆਂ ਟੇਬਲ ਤੇ ਰੱਖ ਕੇ ਮੇਰੇ ਵੱਲ ਇੰਝ ਮੁਤਵੱਜੋ ਹੋਈ, ਲੱਗਦਾ ਸੀ ਉਹ ਫਸਟ ਈਅਰ ਦੀ ਪੜ੍ਹਿਆਰ ਏ ਤੇ ਪਹਿਲੀ ਕਲਾਸ ਪਹਿਲੇ ਦਿਨ ਹੀ ਪੜ੍ਹਨ ਬੈਠੀ ਹੋਈ ਏ। ਅੱਜ ਜਿਹੜੀ ਮੈਂ ਸਭ ਤੋਂ ਪਹਿਲਾਂ ਕੁੜੀ ਤੱਕੀ, ਉਹ ਮੇਰੇ ਘਰ ਤੋਂ 2 ਕੁ ਫਰਲਾਂਗ ਦੇ ਫਾਸਲੇ ਤੇ ਹੀ ਮੈਨੂੰ ਮਿਲੀ ਸੀ। ਮੈਨੂੰ ਵੇਖ ਕੇ ਉਹ ਸ਼ਰਮਾ ਜੀ ਗਈ, ਕਿਉਂ ਜੇ ਮੈਨੂੰ ਪਤਾ ਹੈ ਉਹਨੇ ਮੇਰੇ ਯਾਰ ਰਿਆਜ਼ ਨਾਲ ਯਾਰੀ ਲਾਈ ਹੋਈ ਹੈ, ਪਰ ਫਿਰ ਵੀ ਉਹ ਮੇਰੇ ਕੋਲੋਂ ਲੁਕਾਉਣਾ ਚਾਹੁੰਦੀ ਤੇ ਬੜੀ ਸੰਜੀਦਾ ਹੋ ਕੇ ਟੁਰੀ ਜਾ ਰਹੀ। ਜੁੱਸਾ ਉਹਦਾ ਤੇ ਐਡਾ ਸੋਹਣਾ ਨਹੀਂ, ਪਰ ਰੱਬ ਨੇ ਮੂੰਹ ਮੱਥਾ ਵਾਹਵਾ ਸੋਹਣਾ ਦਿੱਤਾ ਹੈ, ਜਿਹਨੂੰ ਉਹ 4 ਪੈਸੇ ਲਾ ਕੇ ਹੋਰ ਵੀ ਵਾਹਵਾ ਬਣਾ ਛੱਡਦੀ ਹੈ। ਰੋਜ਼ ਹੀ ਜਦੋਂ ਮੈਂ ਉਹਦੇ ਕੋਲੋਂ ਲੰਘਦਾ ਹਾਂ ਤੇ ਉਹਨੂੰ ਇੱਕ ਠੰਡੀ ਜਿਹੀ ਤਰੇਲੀ ਆ ਜਾਂਦੀ ਹੈ, ਜਿਵੇਂ ਮੈਂ ਉਹਨੂੰ ਬਾਹੋਂ ਫੜ ਲਿਆ ਹੋਏ। ਬਹਿਰਾ 2 ਕੱਪ ਕੌਫੀ ਦੇ ਮੇਜ਼ ਤੇ ਰੱਖਣ ਲਈ ਆਇਆ ਤੇ ਮੈਂ ਚੁੱਪ ਕਰ ਗਿਆ। ਵਿਦਆਊਟ ਕਰੀਮ? ਮੈਂ ਕੌਫੀ ਵੱਲ ਵੇਖ ਕੇ ਸਾਦੀਆ ਵੱਲ ਨਜ਼ਰਾਂ ਕਰਦਾ ਬੋਲਿਆ, ਹਾਂ ਮੈਂ ਹੀ ਆਖਿਆ ਸੀ। ਇਹ ਜਿਹੜੀ ਕੁੜੀ ਬਾਰੇ ਤੈਨੂੰ ਦੱਸਿਆ ਹੈ, ਇਹ ਪਹਿਲੀ ਨਹੀਂ ਦੂਜੀ ਏ। ਮੈਨੂੰ ਯਾਦ ਆਇਆ, ਪਹਿਲੀ ਕੁੜੀ ਤੇ ਸਾਡੀ ਗਵਾਂਢਣ ਨੇ, ਜਿਹਨੇ ਇਸ ਸਾਲ ਹੀ FA ਦੇ ਪਰਚੇ ਦਿੱਤੇ ਨੇ ਤੇ ਰਿਜ਼ਲਟ ਦਾ ਇੰਤਜ਼ਾਰ ਕਰਦੀ ਪਈ ਏ। ਛੁੱਟੀਆਂ ਵਿੱਚ ਪਤਾ ਨਹੀਂ ਕਿਉਂ ਮੈਨੂੰ ਉਹ ਮੋਟੀ ਮੋਟੀ ਨਜ਼ਰ ਆਉਣ ਲੱਗਦੀ ਹੈ। ਨੋ ਕਮੈਂਟਸ, ਸਾਦੀਆ ਬੋਲੀ।
ਇਟ ਇਜ਼ ਮਾਈ ਹੈਬਿਟ। ਸਵੇਰੇ ਜਦੋਂ ਮੈਂ ਅੱਖਾਂ ਮਲਦਿਆਂ ਮੰਜੀ 'ਤੇ ਬਹਿ ਕੇ ਠੰਡੀ ਹਵਾ ਦਾ ਮਜ਼ਾ ਲੈ ਰਿਹਾ ਹੁੰਦਾ, ਉੱਠ ਕੇ ਆਪਣੀ ਮੰਜੀ 'ਤੇ ਵਿਛੀ ਚਾਦਰ ਨੂੰ ਚੁੱਕਦੀ ਏ ਤੇ ਐਸੇ ਦੌਰਾਨ ਹੀ ਮੈਂ ਉਹਨੂੰ ਵੇਖ ਰਿਹਾ ਹੁੰਦਾ। ਫਿਰ ਉਹ ਆਪਣੀ ਖੱਬੀ ਬਾਂਹ ਸਿਰ ਦੇ ਪਿੱਛੇ ਪਾਸੇ ਲਿਜਾ ਕੇ ਅੰਗੜਾਈ ਲੈਂਦੀ ਏ ਤੇ ਮੇਰਾ ਅੰਗ ਵੀ ਜਿਵੇਂ ਅੰਗੜਾਈਆਂ ਲੈਣ ਲੱਗਦਾ ਹੈ। ਉਸ ਤੋਂ ਬਾਅਦ ਉਹ ਮੋਢਿਆਂ 'ਤੇ ਪਏ ਦੁਪੱਟੇ ਨੂੰ ਚੁੱਕ ਕੇ ਸਿਰ 'ਤੇ ਰੱਖਣ ਤੋਂ ਪਹਿਲਾਂ ਕਮੀਜ਼ ਦੇ ਵੱਟ ਕੱਢਦੀ ਏ ਤੇ ਫਿਰ ਚਾਰੇ ਪਾਸੇ ਤੱਕਦੀ ਏ। ਇਸ ਵੇਲੇ ਤੱਕ ਮੈਂ ਉਹਨੂੰ ਤੱਕਦਾ ਰਹਿਣਾ, ਪਰ ਉਹ ਅਗਾਂਹ ਜਦ ਉਹ ਮੇਰੇ ਵੱਲ ਤੱਕਦੀ ਏ ਤੇ ਮੈਂ ਆਪਣੀ ਨਜ਼ਰ ਕਿਧਰੇ ਹੋਰ ਕਰ ਲੈਣਾ। ਬਾਅਦੋਂ ਮੈਂ ਕਿੰਨਾ ਚਿਰ ਉਹਦੀ ਆਵਾਜ਼ ਸੁਣਦਾ ਰਹਿਣਾ। ਉਹ ਆਪਣੇ ਸੁੱਤੇ ਪਏ ਭੈਣ ਭਰਾਵਾਂ ਨੂੰ ਝਿੜਕ ਰਹੀ ਹੁੰਦੀ ਏ। ਹੁਣ ਤੀਜੀ ਕੁੜੀ ਦੀ ਵਾਰੀ ਏ। ਹਾਂ, ਇੱਕ ਕੁੜੀ ਜਿਹਦਾ ਨਾਮ ਮੈਨੂੰ ਨਹੀਂ ਪਤਾ, ਜਿਹਦੇ ਬਾਰੇ ਮੈਨੂੰ ਇੰਨਾ ਪਤਾ ਹੈ ਕਿ ਮੇਰਾ ਗਵਾਂਢੀ ਉਹਦੇ ਨਾਲ ਯਾਰੀ ਲਾਉਣਾ ਚਾਹ ਰਿਹਾ ਹੈ। ਉਹ ਬੜਾ ਤੇਜ਼ ਤੁਰਦੀ ਏ ਤੇ ਜਦੋਂ ਮੇਰੇ ਕੋਲੋਂ ਲੰਘਦੀ ਏ ਮੈਨੂੰ ਉਹਦੇ ਪਿੰਡੇ ਤੋਂ ਹਾਫ ਫਰਾਈ ਆਂਡੇ ਵਰਗੀ ਖੁਸ਼ਬੂ ਆਉਂਦੀ ਏ, ਪਰ ਉਹ ਬੁੱਲੀਆਂ ਨੂੰ ਦੰਦਾਂ ਹੇਠ ਦਬਾਉਂਦੀ ਤੁਰਦੀ ਜਾਂਦੀ। ਕਈ ਮੁੰਡੇ ਉਹਨੂੰ ਸ਼ੁਰਲੀ ਕਹਿੰਦੇ ਨੇ। ਚੱਲ ਕੌਫੀ ਪੀ। ਸਾਦੀਆ ਨੇ ਕੱਪ ਮੇਰੇ ਵੱਲ ਵਧਾਇਆ। ਉਹਨੇ ਆਪਣੇ ਨਹੁੰ ਕੱਟੇ ਹੋਏ ਸਨ। ਮੈਂ ਉਹਦੇ ਨਹੁੰਆਂ ਵੱਲ ਤੱਕਦਿਆਂ ਪੁੱਛਿਆ, ਇਹ ਕੀ, ਤੈਨੂੰ ਲੰਮੇ ਨਹੁੰਆਂ ਵਾਲੀਆਂ ਕੁੜੀਆਂ ਪਸੰਦ ਨਹੀਂ ਨਾ? ਮੈਂ ਅੱਗੋਂ ਕੋਈ ਜਵਾਬ ਨਾ ਦੇ ਸਕਿਆ। ਕੌਫੀ ਦਾ ਇੱਕ ਘੁੱਟ ਭਰ ਕੇ ਮੈਂ ਫਿਰ ਸ਼ੁਰੂ ਹੋ ਗਿਆ। ਫਿਰ ਸਟਾਪ ਤੱਕ ਕੋਈ ਕੁੜੀ ਨਜ਼ਰ ਨਾ ਆਈ, ਸਟਾਪ 'ਤੇ ਵੀ ਨਹੀਂ। ਮੇਰੇ ਜਾਣ ਤੋਂ ਪਹਿਲਾਂ ਇੱਕ ਕੁੜੀ ਖਲੋਤੀ ਸੀ, ਪਰ ਜਦੋਂ ਮੈਂ ਜਾ ਕੇ ਖਲੋਤਾ ਤਾਂ ਉਹ ਵੈਗਨ ਵਿੱਚ ਸਵਾਰ ਹੋ ਗਈ। ਹੋਰ ਕੋਈ ਕੁੜੀ ਨਹੀਂ ਸੀ ਉੱਥੇ? ਨਹੀਂ। ਅਜੀਬ ਗੱਲ ਹੈ। ਹਾਂ, ਆਂਟੀਆਂ ਸਨ ਉੱਥੇ ਤੇ ਉਹਨਾਂ ਨੂੰ ਵੇਖਣ ਤੇ ਬਿਲਕੁਲ ਜੀ ਨਹੀਂ ਕੀਤਾ। ਸਾਦੀਆ ਕਿੰਨਾ ਚਿਰ ਹੱਸਦੀ ਰਹੀ। ਬੱਸ ਵਿੱਚ ਕੋਈ ਕੁੜੀ ਮੈਨੂੰ ਨਹੀਂ ਮਿਲੀ। 2-3 ਮਾਈਆਂ ਜਿਹੜੀਆਂ ਸਿਰ ਤੋਂ ਡਿੱਗਦੀ ਚੁੰਨੀ ਵੇਖ ਕੇ ਵੀ ਘਬਰਾਈ ਜਾਂਦੀਆਂ। ਦਫ਼ਤਰ ਜਾਣ ਲਈ ਜਿਹੜਾ ਸਟਾਪ ਆਉਂਦਾ ਹੈ ਉੱਥੋਂ ਵੀ ਦਫ਼ਤਰ ਤੱਕ ਤੁਰ ਕੇ ਜਾਣਾ ਪੈਂਦਾ ਹੈ। ਸਾਦੀਆ ਨੂੰ ਇਸ ਗੱਲ ਦਾ ਪਤਾ ਹੈ। ਉਹਦੇ ਪੁੱਛਣ ਤੋਂ ਪਹਿਲਾਂ ਹੀ ਮੈਂ ਬੋਲ ਪਿਆ, ਦਫ਼ਤਰ ਤੱਕ ਮੈਨੂੰ 2 ਕੁੜੀਆਂ ਹੀ ਬਸ ਹੋਰ ਮਿਲੀਆਂ। ਪਹਿਲਾਂ ਕੌਫੀ ਤੇ ਪੀ। ਮੈਂ ਸਾਦੀਆ ਨੂੰ ਕੱਪ ਫੜਾਇਆ। ਉਹ ਕੌਫੀ ਪੀਣ ਲੱਗ ਪਈ। ਮੈਂ ਵੀ 2-3 ਘੁੱਟ ਲਗਾਤਾਰ ਖਿੱਚ ਦਿੱਤੇ। ਫਿਰ ਮੈਂ ਦੱਸਿਆ ਇੱਕ ਕੁੜੀ ਸਟਾਪ ਉੱਤੇ ਜਿਹਦੇ ਬਾਰੇ ਦੱਸਣਾ ਭੁੱਲ ਗਿਆ। ਰੋਜ਼ ਹੀ ਇੰਝ ਆਉਂਦੀ ਜਿਵੇਂ ਉਜੜ ਕੇ ਆਈ ਹੋਵੇ। ਵਾਲ ਖਿਲਰੇ ਹੋਏ, ਬੁੱਲ ਸੁੱਕੇ, ਅੱਖਾਂ ਅੰਦਰ ਨੂੰ ਵੜੀਆਂ ਹੋਈਆਂ ਤੇ ਮੂੰਹ ਇੰਝ ਲੱਗਦਾ 4 ਦਿਨਾਂ ਤੋਂ ਧੋਤਾ ਹੀ ਨਹੀਂ। ਉਹ ਮੰਗਤੀ ਸੀ। ਮੇਰੇ ਕੋਲ ਵੀ ਆਈ ਤੇ ਮੈਂ ਵੇਖਿਆ ਉਹਦੀਆਂ ਅੱਖਾਂ ਵਿੱਚ ਗਿੱਧਾਂ ਸਨ ਤੇ ਉਹਦੇ ਪਿੰਡੇ 'ਚੋਂ ਤਰੱਕੇ ਹੋਈ ਗੋਸ਼ਤ ਦੀ ਬੋ ਆ ਰਹੀ। ਮੈਨੂੰ ਉਹਦੇ ਕੋਲੋਂ ਕਰੇਤ ਜਿਹੀ ਹੋਈ। ਮੈਂ ਪਰਾਂ ਹੋ ਗਿਆ। ਉਹਨੇ ਫਿਰ ਸਦਾ ਦਿੱਤੀ, ਪਰ ਮੈਂ ਉਸ ਮੰਗਤੀ ਨੂੰ ਕੁਝ ਵੀ ਦੇ ਨਾ ਸਕਿਆ। ਦਫ਼ਤਰ ਜਾਣ ਤੱਕ ਦੇ ਰਾਹ ਵਿੱਚ ਮੈਨੂੰ 2 ਕੁੜੀਆਂ ਹੀ ਮਿਲੀਆਂ। ਉਹ ਤਕਰੀਬਨ ਰੋਜ਼ ਹੀ ਮਿਲਦੀਆਂ ਨੇ, ਜਿਸ ਤਰ੍ਹਾਂ ਸਾਡੀ ਕਈ ਵਰ੍ਹਿਆਂ ਤੋਂ ਸਾਂਝ ਹੋ ਗਈ ਹੋਵੇ। ਕਿਸੇ ਦਿਨ ਉਹ ਨਾ ਆਉਣ ਤੇ ਇੰਝ ਲੱਗਦਾ ਮੈਂ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਹਾਂ। ਮੈਨੂੰ ਉਹਨਾਂ ਬਾਰੇ ਫਿਕਰ ਜੀ ਹੋਣ ਲੱਗ ਪੈਂਦੀ ਹੈ। ਵਕਤ ਬਹੁਤ ਥੋੜ੍ਹਾ ਹੈ। ਛੇਤੀ ਦੋਵਾਂ ਕੁੜੀਆਂ ਬਾਰੇ ਗੱਲ ਕਰ। ਸਾਦੀਆ ਬੋਲਣ ਲੱਗੀ। ਮੈਂ ਸੁਣਿਆ, ਅਣਸੁਣਿਆ ਕਰ ਛੱਡਿਆ। ਗੱਡੀ ਤੋਂ ਉਤਰ ਕੇ 20-25 ਕਦਮਾਂ ਤੱਕ ਤੁਰਾਂ ਤਾਂ ਇੱਕ ਕੁੜੀ ਜਾ ਰਹੀ ਹੁੰਦੀ ਹੈ। ਕਦੇ 2-4 ਕਦਮ ਪਿੱਛੇ ਮਿਲ ਜਾਂਦੀ ਹੈ ਤੇ ਕਦੇ ਪਹਿਲਾਂ, ਪਰ ਮਿਲਦੀ ਰੋਜ਼ ਹੈ ਤੇ ਜ਼ਰੂਰ ਹੈ। ਜਿਵੇਂ ਅਸੀਂ ਇਹ ਅਮਲ ਮਸ਼ੀਨੀ ਤੌਰ 'ਤੇ ਕਰਦੇ ਹਾਂ। ਉਹਨੇ ਹਮੇਸ਼ ਕੱਪੜੇ ਨਾਲ ਮੈਚ ਕਰਦੀ ਲਿਪਸਟਿਕ ਤੋਂ ਲੈ ਕੇ ਪੈਰਾਂ ਦੀ ਜੁੱਤੀ ਤੱਕ 1 ਨੰਬਰ ਘੱਟ ਇਸਤੇਮਾਲ ਕੀਤਾ ਹੁੰਦਾ ਹੈ ਤੇ ਜਿਹਨੂੰ ਵੇਖ ਕੇ ਕਈ ਮੁੰਡੇ ਹੌਲੀ ਜਿਹੀ ਸੀਟੀ ਮਾਰ ਛੱਡਦੇ ਨੇ। ਮੈਂ ਰੋਜ਼ ਹੀ ਉਹਦੀ ਖੱਬੀ ਤਲੀ 'ਤੇ ਤੱਕਦਾ, ਜਿਹਦੇ ਉੱਤੇ ਮਹਿੰਦੀ ਨਾਲ ਇੱਕ ਟਿਮਕਾ ਲੱਗਾ ਹੁੰਦਾ ਹੈ। ਮਹਿੰਦੀ ਦਾ ਰੰਗ ਕਦੇ ਫਿੱਕਾ ਨਹੀਂ ਹੁੰਦਾ। ਸ਼ਾਇਦ ਉਹ ਰੋਜ਼ ਹੀ ਮਹਿੰਦੀ ਲਾਉਂਦੀ ਹੋਵੇ। ਮੈਂ ਟੇਵਾ ਲੈਂਦਾ। ਉਹਦੀ ਜੁੱਤੀ ਜ਼ਮੀਨ ਤੋਂ 4-5 ਇੰਚ ਉੱਚੀ ਹੁੰਦੀ ਹੈ। ਜਦੋਂ ਮੇਰੇ ਕੋਲੋਂ ਦੀ ਲੰਘਦੀ ਹੈ ਤੇ ਉਹਦੇ ਕੱਪੜਿਆਂ ਨੂੰ ਲੱਗਿਆ ਅੰਗਰੇਜ਼ੀ ਪਰਫਿਊਮ ਮੇਰੇ ਚੁਫੇਰੇ ਖੁਸ਼ਬੂ ਖਿਲਾਰ ਜਾਂਦਾ ਹੈ। ਫਿਰ ਮੇਰੀ ਜ਼ੁਬਾਨ ਆਪ ਹੀ ਫੁੱਲਾਂ ਨੂੰ ਤਰ ਕਰ ਛੱਡਦੀ ਹੈ ਤੇ ਮੈਂ ਤੇਜ਼ ਟੁਰ ਜਾਣਾ। ਵਾਹ, ਸਾਦੀਆ ਨੇ ਆਖਿਆ। ਆਖਰੀ ਕਿਹੜੀ ਹੈ? ਮੈਂ ਆਪਣੇ ਕੱਪ ਵੱਲ ਤੱਕਿਆ। ਸਿਰਫ 2 ਘੁੱਟ ਹੀ ਬਚੇ ਸਨ, ਪਰ ਸਾਦੀਆ ਦੇ ਕੋਲ ਪੂਰਾ ਅੱਧਾ ਕੱਪ। ਇੱਕ ਕੁੜੀ ਜਿਹੜੀ ਪਿਛਲੇ ਮਹੀਨੇ ਤੋਂ ਹੀ ਇੱਥੇ ਇੱਕ ਕੰਪਨੀ ਵਿੱਚ ਮੁਲਾਜ਼ਮ ਹੈ, ਉਹਦੇ ਕੋਲ 3 ਸੂਟ ਨੇ ਜਿਨ੍ਹਾਂ ਵਿੱਚ ਕਾਲਾ ਰੰਗ ਹੀ ਹੈ। ਉਹਦੇ ਸੂਟ ਤੱਕ ਮੈਨੂੰ ਯਾਦ ਹੋ ਚੁੱਕੇ ਨੇ।
ਕਿ 2 ਦਿਨਾਂ ਬਾਅਦ ਕਿਹੜਾ ਸੂਟ ਪਾ ਕੇ ਨਿਕਲੇਗੀ। ਇੱਕ ਦਿਨ ਉਹ ਕੋਲੋਂ ਲੰਘੀ ਤੇ ਉਹਦੇ ਕੋਲੋਂ ਦੇਸੀ ਸਾਬਣ ਦੀ ਖੁਸ਼ਬੂ ਆ ਰਹੀ ਸੀ। ਉਹ ਬੁੱਲਾਂ ਤੇ ਲਿਪਸਟਿਕ ਨਹੀਂ ਲਾਉਂਦੀ, ਪਰ ਫਿਰ ਵੀ ਉਹਦੇ ਬੁੱਲ ਚਮਕਦੇ ਹੀ ਵੇਖੇ ਨੇ। ਪਤਾ ਨਹੀਂ ਕਿਉਂ ਮੈਨੂੰ ਉਹਦਾ ਅੰਗ ਅੰਗ ਵੀ ਯਾਦ ਹੋ ਚੁੱਕਿਆ ਹੈ। ਉਹਨੇ ਵੱਡੇ ਵੱਡੇ ਨਹੁੰ ਰੱਖੇ ਨੇ ਤੇ ਉਹਦੀ ਜੁੱਤੀ ਤੇ ਵੀ ਤਰੋਪੇ ਲੱਗੇ ਹੋਏ ਨੇ। ਮੇਰੇ ਤੇ ਉਹਦੇ ਦਫ਼ਤਰ ਦੇ ਆਉਣ ਤੋਂ ਪਹਿਲਾਂ ਫੁੱਟਪਾਥ ਉੱਤੇ ਕਿੰਨੇ ਹੀ ਫਕੀਰ ਬੈਠੇ ਹੁੰਦੇ ਨੇ। ਉਹ ਰੋਜ਼ ਹੀ ਇੱਕ ਫਕੀਰ ਜਿਹਦੀਆਂ ਲੱਤਾਂ ਫੁੱਟ ਦੀਆਂ ਹੋਣਗੀਆਂ ਤੇ ਜਿਹਦੇ ਹੱਥ ਪੈਰ ਨਹੀਂ ਹੈ, ਉਹਨੂੰ ਪਰਸ ਵਿੱਚੋਂ ਕੱਢ ਕੇ ਰੁਪਿਆ 2 ਰੁਪਏ ਦਿੰਦੀ ਏ ਤੇ ਮੈਂ ਉਹਨੂੰ ਕਿੰਨਾ ਚਿਰ ਤੱਕਦਾ ਰਹਿਣਾ। ਅੱਜ ਵੀ ਉਹਨੇ ਇੰਜੀ ਫਕੀਰ ਨੂੰ ਕੁਝ ਕਦਮ ਪਹਿਲਾਂ ਆਪਣੇ ਪਰਸ ਨੂੰ ਖੋਲ ਕੇ ਵਿੱਚ ਹੱਥ ਪਾਇਆ। ਫਿਰ ਪਤਾ ਨਹੀਂ ਕੀ ਹੋਇਆ, ਉਹ ਹੱਥ ਵਿੱਚ ਪਰਸ ਫੜੀ ਅੱਗੇ ਚਲੀ ਗਈ ਤੇ ਫਕੀਰ ਆਦਤ ਮੁਜਬ ਉਹਦੇ ਵੱਲ ਸਦਾਵਾਂ ਲਾਂਦਾ ਤੱਕਦਾ ਰਿਹਾ। ਮੈਂ ਉਹਨੂੰ ਵੇਖਿਆ, ਉਹ ਬੜੇ ਭਾਰੇ ਕਦਮਾਂ ਨਾਲ ਟੁਰ ਰਹੀ ਸੀ ਤੇ ਫਿਰ ਪਤਾ ਨਹੀਂ ਕਿਹੜੀ ਤਾਕਤ ਮੇਰੇ ਹੱਥ ਨੂੰ ਜੇਬ ਵੱਲ ਲੈ ਗਈ ਤੇ ਮੈਂ 1 ਰੁਪਇਆ ਫਕੀਰ ਦੀ ਤਲੀ ਉੱਤੇ ਰੱਖ ਦਿੱਤਾ। ਬਾਦੋਂ ਦਫ਼ਤਰ ਤੱਕ ਮੇਰੀ ਨਜ਼ਰ ਧੁੰਦਲੀ ਹੋ ਗਈ ਲੱਗਦੀ ਸੀ। ਹੋਰ ਕੁੜੀ ਕੋਈ ਨਹੀਂ ਵੇਖੀ ਵਾਪਸੀ ਵੇਲੇ ਵੀ? ਸਾਦੀਆ ਮੇਰੇ ਕੋਲੋਂ ਪੁੱਛਣ ਲੱਗਦੀ ਹੈ। ਨਹੀਂ, ਵੇਖ ਹੀ ਨਹੀਂ ਹੋਇਆ। ਮੈਂ ਕੌਫੀ ਮੁਕਾ ਕੇ ਬਿੱਲ ਦਿੱਤਾ ਤੇ ਅਸੀਂ ਬਾਹਰ ਨੂੰ ਤੁਰਨ ਲੱਗੇ। ਵਾਪਸ ਆਉਣ ਲੱਗਿਆ ਮੈਂ ਤੱਕਿਆ, ਸਾਦੀਆ ਦਾ ਅੱਧਾ ਕੱਪ ਕੌਫੀ ਦਾ ਉਂਝ ਹੀ ਪਿਆ ਸੀ